बहुत मिट्टी है यार, बहुत तौबा। अस्सलाम वालेकुम। वालेकुम सलाम जी। की हाल है भाई? कोई गल नहीं जी, 1600 ਤੁਹਾਡੇ ਹਾਲ ਪਿਛਲਾ। ਤੇ ਫਿਰ ਪਿਛਲੇ ਹੀ ਯਾਦ ਆ ਗਿਆ ਨਾ। ਲੱਭ ਹੀ ਜਾਣੇ ਨੇ ਭਾਈ ਨਾ, ਕਿਹੜਾ ਅੱਲਾ ਰਹਿਮ ਕਰੇ ਅੱਗੇ ਅਸੀਂ ਲੈ ਕੇ ਦੌੜ ਗਏ ਆ ਜਾਂ ਲੱਭ ਹੀ ਜਾਣੇ ਆ ਜਾਣੇ, ਉਹ ਵੀ ਆ ਜਾਣੇ ਭਾਈ। ਬੀਬੀ ਮੈਂ ਕਿਹੜਾ ਰੂੜੀ ਤੋਂ ਲੱਭਣੇ ਆ, ਤੁਹਾਡੇ ਕੋਲ ਲੈਣੇ ਆ, ਪਿਛਲੇ ਪਏ ਆ, ਉਹ ਦਿਓਗੇ ਤੇ ਫੇਰ ਹੀ ਗੱਲ ਨਹੀਂ ਅੱਲਾ ਰਹਿਮ ਕਰੇ ਭਾਈ ਨਾ, ਇਹ ਤੁਹਾਡੇ ਭਾਈ ਨਾ ਆਣਗੇ ਨਾ ਬਾਹਰੋਂ ਤੇ ਇਨਸ਼ਾਅੱਲਾ ਤੁਹਾਡੇ ਸਾਰੇ ਪੈਸੇ ਕਲੀਅਰ। ਉਹ ਬਾਹਰੋਂ ਜੇ ਤਬੂਚ ਆ ਗਏ ਤੇ ਮੇਰਾ ਕੀ ਫਾਇਦਾ, ਮੈਂ ਤੇ ਮੇਰਾ ਤਾਂ 1600 ਮਰ ਗਿਆ। ਹਾਏ ਹਾਏ, ਇਹ ਸਿਆੜਿਆਂ ਨੇ ਕਿਹਾ ਮੂੰਹ ਚੰਗਾ ਨਾ ਹੋਵੇ ਤੇ ਕਮ ਸੇ ਕਮ ਬੰਦੇ ਨੂੰ ਗੱਲ ਚੰਗੀ ਕਰ ਲੈਣੀ ਚਾਹੀਦੀ ਹੈ। ਨਖੱਤੀ ਦੇ ਪੁੱਤਾ ਕਿਉਂ ਤਬੂਚ ਆਣ, ਤਬੂਚ ਤੂੰ ਆਵੇਂ ਮਰੇ, ਤੇਰੇ ਅਗਲੇ ਪਿਛਲੇ ਆਣ, ਤੇਰੇ ਵੱਡੇ ਛੋਟੇ ਆਣ, ਖਾਣਾ ਖਰਾਬ ਹੋ। ਮੇਰਾ ਮਤਲਬ ਸਿਰਫ ਇੰਨਾ ਵਾ ਕਿ ਪਿਛਲਾ 1600 ਮੈਨੂੰ ਦੇ ਦਿਓ, ਮੇਰਾ ਮਾਲਕ ਮੈਨੂੰ ਗੱਲਾਂ ਕਰਦਾ ਵਾ। 1600 ਰੁਪਈਆ ਵਾ, ਕਿਹੜਾ ਅੱਲਾ ਰਹਿਮ ਕਰੇ ਕੋਈ 16000 16 ਲੱਖ ਅੱਲਾ ਰਹਿਮ ਕਰੇ, ਨਾ 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 ਨਾ। ਅਸੀਂ ਉਹਨਾਂ ਕੀ ਉਧਾਰ ਚੁੱਕੀ ਦਾ ਭਾਜੀ ਜਿੰਨਾ ਕਿ ਸਾਡੇ ਕੋਲ ਦਿੱਤਾ ਜਾਵੇ, ਉਸ ਤੋਂ ਬਾਅਦ ਜਿੰਨੀ ਚਾਦਰ ਹੋਵੇ ਉਹਨੇ ਪੈਰ ਫਲਾਣੇ ਆ। ਨਹੀਂ ਜੀ, ਜਿੰਨੀ ਚਾਦਰ ਹੋਵੇ ਉਹਨੇ ਪੈਰ ਫੈਲਾਓ, ਲੇਕਿਨ ਆਪਣੇ ਬੱਚਿਆਂ ਨੂੰ ਵੀ ਕਹੋ ਮੇਦੇ ਜ਼ਰਾ ਹਲਕਾ ਕੇ ਰੱਖਣ, ਥੋੜੇ ਜਿਹੇ ਛੋਟੇ ਰੱਖਣ ਮੇਦੇ, ਇੰਨਾ ਨਹੀਂ ਖਾਈਦਾ। ਇਹ 2 ਦਿਨਾਂ ਦੇ ਵਿੱਚ 1600 ਬਣਿਆ, ਤੁਹਾਨੂੰ ਪਤਾ ਇਸ ਗੱਲ ਦਾ। ਬੱਚੇ ਨੇ ਫਿਰ ਕੀ ਕਰੀਏ ਹੁਣ, ਦੇਖੋ ਜੀ ਬੰਦਾ ਆਪ ਤੇ ਭੁੱਖ ਕੱਟ ਲੈਂਦਾ, ਬੱਚੇ ਤੇ ਨਹੀਂ ਨਾ ਕੱਟ ਸਕਦੇ। ਬੱਚੇ ਫਿਰ ਜਦੋਂ ਮੰਗਦੇ ਅੰਮੀ ਇਹ ਲੈ ਦਿਓ, ਅੰਮੀ ਉਹ ਲੈ ਦਿਓ, ਮੇਰੇ ਦਿਲ ਤੇ ਛੁਰੀਆਂ ਚੱਲਦੀਆਂ ਨੇ, ਮੇਰੇ ਕੋਲ ਨਹੀਂ ਫਿਰ ਰਹਿ ਹੁੰਦਾ। ਮੈਂ ਕਹਿੰਨੀ ਆ ਤੁਹਾਡੇ ਭਾਈ ਨੇ ਕਹਿ ਕੇ ਗਏ ਸਨ ਕਿ ਜਿਹੜੀ ਦੁਕਾਨ ਤੇ ਜਾਣਾ ਹੋਵੇ ਨਾ, ਜਿਹੜੀ ਸ਼ੈ ਦੀ ਜ਼ਰੂਰਤ ਹੋਵੇ ਨਾ, 5 ਸ਼ਫੀਕ ਦੀ ਦੁਕਾਨ ਤੋਂ ਲੈਣਾ ਜਾ ਕੇ। ਉਹ ਠੀਕ ਹੈ ਬੀਬੀ, 5 ਸ਼ਫੀਕ ਦੀ ਦੁਕਾਨ ਤੇ 5 ਹੀ ਲੈਣਾ ਨਹੀਂ ਭਾਈ ਨਾ, ਬਾਦ ਕਾਕਾਂ ਦਾ ਪਤਾ ਹੁੰਦਾ ਨਾ, ਉਹਨਾਂ ਦੇ ਮੱਥੇ ਤੇ ਲਿਖਿਆ ਹੁੰਦਾ ਮੈਨੇ ਉਧਾਰ ਲੈਣਾ ਹੈ। ਬੜੇ ਸਿਆੜੇ ਹੋ ਤੁਸੀਂ, ਪਛਾਣ ਲਿਆ ਹੈ। ਹਾਂਜੀ ਮੈਂ ਪਛਾਣ ਲੈਂਦਾ। ਤੁਸੀਂ 400 ਬੰਦੇ ਚ ਬਲਕਿ 500 ਔਰਤਾਂ ਚ ਖਲੋਤੇ ਹੋ, ਮੈਨੂੰ ਪਤਾ ਇਹ ਔਰਤ ਉਧਾਰ ਵਾਲੀ ਹੈ, ਉਹਨੂੰ ਮੈਂ ਕਹਿ ਦਿੰਦਾ ਬੀਬੀ ਉਹ ਸਭ ਤੋਂ ਐਂਡ ਤੇ ਆ। ਹਾਏ ਹਾਏ, ਉਧਾਰ ਉਧਾਰ ਬਾਰ-ਬਾਰ ਕਿਉਂ ਕਰੀ ਜਾਂਦੇ ਹੋ, ਜਦੋਂ ਇਹ ਪਿਛਲੇ ਪੈਸੇ ਦਿੱਤੇ ਜਾਣੇ ਨੇ ਅਗਲੇ ਵੀ ਨਾਲ ਹੀ ਦਿੱਤੇ ਜਾਣੇ, ਏਡੀ ਕਿਹੜੀ ਗੱਲ ਆ, ਉਸ ਤੋਂ ਅਗਲੇ ਵੀ ਦਿੱਤੇ ਜਾਣੇ ਨੇ। ਟੈਨਸ਼ਨ ਨਹੀਂ ਲੈਣੀ, ਨਾ 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 ਨਾ, ਪੈਸਿਆਂ ਦੀ ਟੈਨਸ਼ਨ ਤੇ ਲੈਣੀ ਹੀ ਨਹੀਂ। ਬੀਬੀ ਮੈਂ ਟੈਨਸ਼ਨ ਕਦੋਂ ਲੈਣੀ ਹੈ, ਮੈਂ ਤੇ ਪਿਛਲੀ ਪੇਮੈਂਟ ਲੈਣੀ ਹੈ, ਮੈਨੂੰ ਮਾਲਕ ਗੱਲਾਂ ਕਰ। ਆ ਹੀ ਜਾਣੀ ਪਿਛਲੀ ਵੀ, ਅੱਲਾ ਰਹਿਮ ਕਰੇ, ਅੱਗੇ ਵੀ ਤੇ ਤੁਹਾਡੇ ਖਾਤੇ ਕਲੀਅਰ ਕਰਦੇ ਹੀ ਰਹੇ ਆ, ਅੱਗੇ ਕਿਹੜਾ ਕਦੇ ਤੁਹਾਡੇ ਪੈਸੇ ਖਾਦੇ ਨੇ ਅਸੀਂ। ਹੁਣ ਕੀ ਚਾਹ ਕੀ ਰਿਹਾ ਹੋ? ਹੁਣ ਮੈਂ ਇਹ ਚਾਹ ਰਹੀ ਹਾਂ ਕਿ ਆਪਣਾ ਘਿਓ ਹੈਗਾ, ਘਿਓ ਕਸ਼ਮੀਰ ਦਾ ਪਾਈਆ ਦਾ ਜੇ ਕਿਲੋ ਵਾਲੇ ਮੈਂ ਬੰਦ ਕੀਤੇ ਆ, ਤਾਂ ਉਹ ਮੈਨੂੰ ਮਾਲਕ ਨੇ ਕਿਹਾ ਉਧਾਰੀਆਂ ਨੂੰ ਕਿਲੋ ਵਾਲਾ ਨਹੀਂ ਦੇਣਾ ਪੈਣਾ। ਨਹੀਂ ਦੇ ਦਿਓ, ਅਗਲੀ ਵਾਰੀ ਕੱਟ ਲੈਣਾ ਭਾਜੀ। ਅਗਲੀ ਵਾਰੀ ਨਹੀਂ ਆਉਣੀ, ਮੈਨੂੰ ਪਤਾ। ਤੁਸੀਂ ਆ ਗਲੀ ਟੱਪ ਕੇ ਆ ਜਦੋਂ ਤੁਸੀਂ ਨਗਰ ਸੌਦਾ ਲੈਣ ਹੁੰਦਾ ਪਰਲੀ ਦੁਕਾਨ ਤੇ ਜਾਂਦੇ ਹੋ, ਉਧਾਰ ਆ ਰਹੀ ਮੇਰੀ ਦੁਕਾਨ, ਮੈਂ ਮਸਕੀਨ ਆਦਮੀ ਆ, ਮੈਂ ਮਜ਼ਦੂਰ ਆਦਮੀ, ਮੈਨੂੰ ਉਹਨਾਂ ਨੇ ਤਨਖਾਹ ਦੇਣੀ ਨਹੀਂ ਅਸੀਂ ਵੀ ਸਮਝਨੇ ਆ ਇਸ ਗੱਲ ਨੂੰ ਭਾਜੀ, ਨਾ ਅੱਲਾ ਰਹਿਮ ਕਰੇ ਸੀ ਕਿਉਂ ਕਿਸੇ ਦਾ ਹੱਕ ਖਾਈਏ, ਕੀ ਜ਼ਰੂਰਤ ਹੈ, ਅੱਲਾ ਰਹਿਮ ਕਰੇ। ਨਾ ਨਾ ਨਾ, ਇੱਥੇ ਖਾ ਲਾਂਗੇ, ਉਤਲੇ ਜਾ ਕੇ ਭਲਾ ਦਿੱਤੇ ਜਾਣੇ ਨੇ, ਉਤਲੇ ਜਾ ਡਬਲ ਦਿੱਤੇ ਜਾਣੇ ਨੇ। 70 ਗੁਣਾ ਜੀ, ਅੱਲਾ ਮਾਫ ਕਰੇ। ਮੈਂ ਇਹੀ ਕਹਿ ਰਹੀ ਹਾਂ, ਅਗਲੇ ਜਾਣ ਜਾ ਕੇ 70 ਗੁਣਾ ਦਿਓਗੇ, ਇੱਥੇ ਹੀ ਦੇ ਦਿਓ, ਕਿਸੇ ਮਸਕੀਨ ਦੀ ਮਦਦ ਕਰ ਦਿਓ ਤੇ ਦਿਓ। ਪਰ ਮੈਂ ਮਾਲਕ ਨੂੰ ਦੇ ਕੇ ਆਪਣੀ ਤਨਖਾਹ ਲਵਾਂ, ਉਹਨੇ ਮੇਰੀ 2 ਮਹੀਨੇ ਦੀ ਤਨਖਾਹ ਰੋਕੀ, ਤੁਹਾਡੇ 1600 ਦੇ ਚੱਕਰ ਦੇ ਵਿੱਚ ਮੇਰੇ ਕਿੰਨੇ ਬੜੇ ਪੈ ਰਹੇ ਨੇ। ਇਹ ਬਸ ਪੈਸੇ ਆਉਣ ਵਾਲੇ ਹੀ ਨੇ, ਜਿਵੇਂ ਤੁਹਾਡੇ ਭਾਈ ਨੇ ਪੈਸੇ ਭੇਜਨੇ ਨੇ, ਇੰਜ ਤੁਹਾਡੇ ਪੈਸੇ ਕਲੀਅਰ, ਖਾਤੇ ਸਾਫ਼। ਜਿਵੇਂ ਤੁਸੀਂ ਪੈਸਿਆਂ ਦੀ ਗੱਲ ਕਰਦੇ ਹੋ, ਮੈਨੂੰ ਲੱਗਦਾ ਤੁਸੀਂ ਕਸ਼ਫ ਵਾਲਿਆਂ ਕੋਲ ਲੈਣੇ ਆ ਜਾਂ ਉਧਾਰ ਚੁਕਣਾ ਕਿਸੇ ਕੋਲ। ਨਾ ਨਾ ਨਾ, ਤੁਹਾਡੇ ਭਾਈ ਦੀ ਨਾ ਅਸਲ 'ਚ ਤਨਖਾਹ ਰੁਕੀ ਹੋਈ ਹੈ, ਉਹਨਾਂ ਦੀ ਤਨਖਾਹ ਰੁਕੀ ਰਹਿਣੀ ਹੈ ਜੀ। ਮੇਰਾ 1600 ਦੇ ਚੱਕਰ 'ਚ 2 ਮਹੀਨੇ ਦੀ ਤਨਖਾਹ ਰੁਕੀ। ਨਹੀਂ ਅੱਲਾ ਰਹਿਮ ਕਰੇ, ਕੀ 1600 ਦੇ 1600 ਤਨਖਾਹ ਦੇ 800 ਰੁਪਏ ਮਹੀਨੇ ਤੇ ਕੰਮ ਕਰਦਾ। ਨਹੀਂ ਬੀਬੀ ਜੀ, ਉਹ 1600 ਦੇ ਚੱਕਰ ਦੇ ਵਿੱਚ ਉਹਨਾਂ ਨੇ ਮੇਰੀ 2 ਮਹੀਨੇ ਦੀ ਤਨਖਾਹ ਰੋਕੀ। ਉਹ ਕਹਿੰਦੇ ਭਾਈ ਤੂੰ ਬਾਕੀਆਂ ਨੂੰ ਵੀ ਉਧਾਰ ਹੀ ਦੇਣਾ ਹੈ। ਹੁਣ ਇਹ ਤੇ ਕੋਈ ਗੱਲ ਨਾ ਹੋਈ, ਇੱਥੋਂ ਬੰਦਾ ਛਾਪਰ ਭਰ ਕੇ ਲੈ ਜਾਵੇ, ਮੈਂ ਤੇ ਮਾਰ ਥਾਂ ਗਿਆ ਨਾ। ਆਹੋ ਨਹੀਂ ਉਧਾਰ ਦੇਣਾ ਤੇ ਆਪਣੇ ਮੱਥੇ ਦੇ ਉੱਤੇ ਲਿਖਾ ਲੈ ਉਧਾਰ ਬੰਦ ਹੈ। ਨਹੀਂ ਜੀ, ਮੈਂ ਬਾਹਰ ਲਿਖਾਇਆ ਵਾ। ਕੀ ਲਿਖਾਇਆ ਵਾ? ਉਧਾਰ ਬੰਦ ਹੈ, ਦੇਣਾ ਨਹੀਂ ਕਿਸੇ ਨੂੰ ਹੈ। ਦੇਖੋ ਜੀ, ਜਿਹੜਾ ਰੈਗੂਲਰ ਗਾਹਕ ਹੋਵੇ, ਰੈਗੂਲਰ ਕਸਟਮਰ ਹੋਵੇ, ਤੁਹਾਡੇ ਕੋਲ ਰੈਗੂਲਰ ਚੀਜ਼ ਲੈ ਕੇ ਜਾਂਦਾ ਹੋਵੇ, ਉਹਨੂੰ ਤੇ ਉਧਾਰ ਦੇਣਾ ਤੁਹਾਡੀ ਮਜਬੂਰੀ ਹੈ, ਤੁਸੀਂ ਦੇਣਾ ਹੀ ਦੇਣਾ ਵਾ। ਉਹ ਦੇਣਾ ਤੇ ਹੈ, ਲੇਕਿਨ ਇੰਨਾ ਨਹੀਂ ਦੇਣਾ। ਤੁਸੀਂ ਇੰਜ ਕਰੋ, ਆਪਣਾ ਨਾ ਬੱਚੇ ਸਵੇਰ ਦੇ ਜ਼ਿੱਦ ਕਰਨ ਡਏ ਨੇ, ਅੰਮੀ ਨੂਡਲ ਖਾਣੇ, ਨੂਡਲ ਖਾਣੇ, ਤੁਸੀਂ ਇੰਜ ਕਰੋ ਕੋ 8 ਪੈਕੇਟ ਲਾਲ ਵਾਲੇ ਨੂਡਲ ਦੇ ਦਿਓ। ਕਿਉਂ ਖੈਰ ਆ, 8 ਪੈਕੇਟ ਲਾਲ ਵਾਲੇ ਖੈਰ ਆ ਬੱਚੇ ਦੇ ਦੇਣੇ ਨੇ ਭਾਜੀ, ਅੱਗੇ ਵੀ ਦੇ ਹੀ ਦਿੱਤੇ ਨੇ, ਕਿਹੜਾ ਅੱਲਾ ਰਹਿਮ ਕਰੇ ਸੀ ਮਕਾਨ ਛੱਡ ਕੇ ਦੌੜ ਗਏ ਜਾਂ ਸ਼ਹਿਰ ਛੱਡ ਕੇ ਚਲੇ ਗਏ, ਮਹੱਲਾ ਛੱਡ ਕੇ ਚਲੇ ਗਏ। ਨਾ ਨਾ ਨਾ, ਆਪਣਾ ਘਰ ਹੈ, ਅੱਲਾ ਰਹਿਮ ਕਰੇ। ਕਿਹੜੀ ਤੁਹਾਡੇ ਬੱਚਿਆਂ ਦੇ ਮੂੰਹ 'ਚ ਦੰਦ ਨਹੀਂ ਹੈ, ਉਹਨਾਂ ਨੇ ਨੂਡਲ ਖਾਣੇ, ਉਹਨਾਂ ਨੂੰ ਕੋਈ ਹੋਰ ਸ਼ੈ ਪਕਾ ਕੇ ਖਵਾ ਲਓ, ਨਾਲ ਉਥੋਂ ਉਧਾਰ ਰੋਟੀਆਂ ਫੜੋ, ਉਹਨੂੰ ਖਵਾਓ। ਉਹਨੂੰ ਬੱਚੇ ਨੇ ਨਾ, ਫਿਰ ਬੱਚੇ ਜਦੋਂ ਜ਼ਿੱਦ ਕਰ ਦਿੰਦੇ ਨੇ, ਮੇਰੇ ਕੋਲੋਂ ਨਹੀਂ ਵੇਖਿਆ ਜਾਂਦਾ, ਨਿੱਕੇ ਨਿੱਕੇ ਬੱਚੇ ਨੇ, ਫਿਰ ਤੁਹਾਨੂੰ ਪਤਾ ਜਦੋਂ ਬੱਚੇ ਵਿਲੂ ਵਿਲੂ ਕਰਦੇ ਨੇ ਤੇ ਫਿਰ ਬੜਾ ਦਿਲ ਨੂੰ ਹੱਥ ਪੈਂਦਾ। ਤੁਸੀਂ ਇੰਜ ਕਰੋ, ਚਲੋ ਨਹੀਂ ਦੇਣੇ ਨੂਡਲ, ਤੁਸੀਂ ਚੀਨੀ ਦੇ ਦਿਓ 2 ਕਿਲੋ ਚੀਨੀ। ਹਾਂ ਚੀਨੀ, ਅੱਛਾ ਜੀ, ਚੀਨੀ 2 ਕਿਲੋ ਚੀਨੀ। 2 ਕਿਲੋ ਚੀਨੀ ਕੀ ਖੈਰ ਹੈ, ਤੁਸੀਂ ਕੋਈ ਨਿਆਜ਼ ਬਣਾਉਣੀ 2 ਕਿਲੋ ਚੀਨੀ? ਨਹੀਂ ਭਾਜੀ, ਚਾਹ ਪਕਾਉਣੀ ਹੁੰਦੀ ਹੈ ਘਰ ਦੇ ਵਿੱਚ, ਤੇ ਚਾਹ ਤੇ ਇੰਨੀ ਬੱਚਿਆਂ ਲਈ ਸੇਵੀਆਂ, ਬੱਚਿਆਂ ਲਈ ਕਸਟਰਡ, ਬੱਚਿਆਂ ਲਈ ਸਾਰਾ ਕੁਝ। ਆਪਣਾ ਤੇ ਕੀ ਬੰਦੇ ਦਾ, ਜਦੋਂ ਬੱਚੇ ਹੋ ਜਾਂਦੇ ਬੰਦੇ ਦਾ ਕੀ ਬਚਦਾ? ਹਾਂਜੀ, ਬੰਦੇ ਦਾ ਤੇ ਕੱਖ ਨਹੀਂ ਬਚਦਾ, ਫਿਰ ਬੰਦੇ ਨੂੰ ਮਾਰੀ ਜਾਣਾ ਚਾਹੀਦਾ ਜੇ ਉਧਾਰ ਹੀ ਨਹੀਂ ਦੇਣਾ ਤੇ। ਇਹ ਤੇ ਗਲਤ ਗੱਲ ਹੈ ਨਾ। ਤੁਸੀਂ ਮੇਰਾ ਮਾਲਕ ਮਕਾਨ, ਮਾਲਕ ਦੁਕਾਨ ਮੈਨੂੰ ਗੱਲਾਂ ਕਰਦਾ ਜੇ।
अस्सलामुअलैकुम। ਹਾਂ ਉਹਨਾਂ ਨਾਲ ਸਲਾਮ ਕਰ ਲਓ ਇਦਾਂ वालेकुम सलाम किया ਉਹਨਾਂ ਦੀ ਤੇ ਮੇਰੀ ਲੜਾਈ ਕੋਈ ਨਹੀਂ, ਤੂੰ ਐਵੇਂ ਕੁੱਤੇ ਵਾਂਗੂ ਭੌਂਕੀ ਜਾਣ ਡਿਆ। ਉਹ ਮੈਂ ਬੀਬੀ ਕੁੱਤੇ ਵਾਂਗੂ ਨਹੀਂ ਭੌਂਕਣ ਡਿਆ, ਮੇਰੇ ਪੈਸੇ ਰਹਿੰਦੇ ਆ, ਅਗਲਾ ਮੇਰੀ 2 ਮਹੀਨੇ ਦੀ ਤਨਖਾਹ ਰੋਕ ਕੇ ਬੈਠਾ, ਮੈਂ ਕਿੱਥੇ ਜਾਣਾ। ਚੱਲ ਕਿਲੋ ਚੀਨੀ ਦੇ ਦੇ। ਕਿਲੋ ਚੀਨੀ ਕਿਉਂ? ਖੈਰ ਆ ਕਿਲੋ ਚੀਨੀ। ਤੁਸੀਂ ਚਾਹ ਬਣਾਉਣੀ ਹੈ ਨਾ? ਹਾਂ ਤੁਸੀਂ ਚਾਹ ਬਣਾਉਣੀ, ਚਾਹ ਇੰਨੀ ਕਿ ਚੀਨੀ ਨਾ ਬਣ ਜਾਣੀ ਹੈ। 1 ਮਿੰਟ ਮੈਂ ਦੇਣਾ, ਠਹਿਰੋ। ਆ ਭਾੜਾ ਇੰਨੀ ਕਿ ਚੀਨੀ ਕੀ ਆ? ਆ ਕੀ ਭਾਈ ਨੂੰ ਇੰਨੀ ਦੇਰ ਖਲੋ ਕੇ ਬੰਦਾ ਬੁਰਾ ਲੱਗਦਾ ਕੱਲਾ ਖਲੋਤਾ। ਓਏ ਅੱਗੇ 1600 ਉਧਰ ਬਣਿਆ, ਉਤੋਂ ਚੀਨੀ ਦੇ ਰਿਹਾ। ਆਹੋ ਤੇ ਜਿੱਥੇ 1600 ਬਣਿਆ ਉੱਥੇ 16000 ਬਣਨ ਲੱਗਿਆ, ਕਿਹੜਾ ਟਾਈਮ ਲੱਗਣਾ ਵਾ? ਤੁਸੀਂ ਸੌਦਾ ਦਿਓ। ਚਾਹ ਬਣ ਜਾਣੀ, ਇੰਨੀ ਕਿ ਚੀਨੀ ਚਾਹ ਬਣ ਜਾਣੀ ਹੈ। ਚਾਹ ਬਣੀ ਪਈ, ਚਾਹ ਬਣੀ ਸਮਝੋ। ਪੱਤੀ ਦਾ ਡੱਬਾ ਦੇ ਦਿਓ ਅੱਧਾ ਕਿਲੋ ਵਾਲਾ। ਉੱਲੂ ਦੀ ਪਤੀ, ਮੈਂ ਜਿਹੜੀ ਗੱਲ ਕਰਨ ਡਿਆ ਉਧਾਰ ਵੱਧ ਨਹੀਂ ਦੇਣਾ ਮੈਂ। ਮੈਨੂੰ ਮਾਲ ਦੁਕਾਨ ਗੱਲਾਂ ਕਰਦਾ। ਭਾਜੀ ਉਧਾਰ ਲਿਖਣ ਹੀ ਡਏ ਹੋ ਨਾ, ਲਿਖ ਰਹੇ ਹੋ ਨਾ, ਲਿਖਣਾ ਹੀ ਪਿਛਲਾ ਖਾਤਾ ਵੀ ਲਿਖਿਆ ਨਾ ਤੇ ਅਗਲਾ ਵੀ ਲਿਖ ਲਓ। ਤੁਹਾਡੇ ਕਿਹੜਾ ਕੋਈ ਸਫੇ ਕਾਲੇ ਹੋ ਜਾਣੇ, ਲਿਖ ਲਓ ਤੁਸੀਂ, ਦੇ ਹੀ ਦੇਣੇ ਆ। ਅਸੀਂ ਕਿਹੜਾ ਅੱਗੇ ਨਹੀਂ ਦਿੱਤੇ ਕਦੀ ਤੁਹਾਡਾ ਉਧਾਰ। ਬੀਬੀ ਜੀ ਮੇਰੀ ਗੱਲ ਗੌਰ ਨਾਲ ਸੁਣ ਲਓ, ਮੈਨੂੰ ਮਾਲਕ ਦੁਕਾਨ ਗੱਲਾਂ ਕਰਦਾ ਜੇ, ਮੈਂ ਬਾਅਦ ਚੋਂ ਜ਼ਲੀਲ ਹੋਣਾ ਵਾ। ਇੰਨਾ ਕੁ ਲਵੋ ਜਿੰਨਾ ਕੁ ਤੁਸੀਂ ਬਰਦਾਸ਼ਤ ਕਰ ਸਕੋ। ਆ ਵੇਖ ਲਓ ਹੁਣ ਤੁਸੀਂ 50 ਵਾਲਾ ਪੈਕਟ ਖੋਲਿਆ, 20 ਵਾਲੇ ਨਹੀਂ ਪਏ। 20 ਵਾਲੇ ਨਾਲ ਭੁੱਖ ਨਹੀਂ ਮਿਟਦੀ। ਸਦਕੇ ਜਾਵਾਂ ਜੇ ਭੁੱਖ ਮਿਟਾਉਣੀ ਹੈ, ਸਦਕੇ ਜਾਵਾਂ 50 ਵਾਲਾ ਪੈਕਟ ਜ਼ੁਲਮ ਖੁਦਾ ਦਾ। ਪੱਤੀ ਦੇ ਦਿਓ ਭਾਜੀ। ਪਤੀ? ਉਹ ਵੱਡਾ ਡੱਬਾ ਜਿਹੜਾ ਨਾ ਪੱਤੀ ਵਾਲਾ। ਪਤੀ ਤੁਹਾਡਾ ਘਰ ਨਹੀਂ ਸੁੱਤਾ ਮੰਜੀ ਦੇ ਉੱਤੇ ਕਿ ਬਾਹਰ ਆ ਕਿਤੇ? ਤੁਹਾਡੇ ਪੈਸੇ ਦਿੱਤੇ ਜਾਣੇ ਨੇ ਜਦੋਂ ਆਏਗਾ ਪਤੀ। ਅੱਛਾ ਜੀ, ਉਹ ਪੱਤੀ। ਅੱਛਾ ਜੀ, ਦੇਣਾ ਪਤੀ ਜੀ। ਪੱਤੀ ਵੀ ਦੇ ਦਿਓ। ਆ ਪਤੀ ਤੇ ਮੇਰੀ ਦੁਕਾਨ ਤੋਂ ਜਤੀ ਸਤੀ। ਇਹ ਦੁੱਧ ਦੇ ਡੱਬੇ ਪਏ ਨੇ ਆਪਣੇ ਦੁੱਧ ਦੇ ਡੱਬੇ। अस्सलाम पामी दे। वालेकुम अस्सलाम। बोतल दे यार जल्दी। बोतल मैं 1 मिनट देना जी। कोक दी खोली। अच्छा जनाब, मैं नौकर सा। लो भाजी, लो बोतल, लो सर। ਇੱਕ ਬੋਤਲ ਵੀ ਦੇ ਦਿਓ। देखो खैर है, ਸ਼ਜ਼ਾਨ ਦੀ ਦੇਣਾ। बोतल खून दे के ਤੁਸੀਂ ਤੁਹਾਨੂੰ ਕਾਦੀ ਬੋਤਲ ਦੇਣੀ ਹੈ? ਤੁਸੀਂ ਤਾਂ पामीद किदा दिया गल्ला करदा दे बोतल। ਬੋਤਲ ਦੇ ਦਈਏ ਜੀ। हां मैं जो खलोता दे। ਤੁਸੀਂ ਖੜੇ ਹੋ ਜੀ? ਸਾਡੀ ਵੀ ਖਿਦਮਤ ਦਾ ਮੌਕਾ ਸਾਨੂੰ ਵੀ ਦੇ ਦਿਓ। ਅੱਛਾ ਜਨਾਬ, ਦੇ ਦਿੰਦੇ ਜਨਾਬ ਬੋਤਲ। ਦੇ ਦਿਓ ਬੋਤਲ। ਮੈਂ ਦੇਣਾ ਸਰ, ਮੈਂ ਹੁਣੀ ਦੇਣਾ ਬੋਤਲ, ਪਰੇਸ਼ਾਨ ਨਾ ਹੋ। 1 ਮਿੰਟ। ਪੀਓ ਜੀ ਬੋਤਲ, ਤੁਹਾਨੂੰ ਕਾਸ਼ ਨਾ ਪਵੇ। ਭਾਈ ਨੇ ਸ਼ਜ਼ਾਨ ਦੀ ਕਿਹਾ ਸੀ ਮੈਂ। ਉਹ ਸ਼ੈਤਾਨ ਦੀ ਹੈ, ਇਹ ਕੋਕ ਦੀ ਬੋਤਲ। ਸ਼ੈਤਾਨ ਦੀ ਨਹੀਂ, ਸ਼ੈਤਾਨ ਫੜਾਉਣ ਡਿਆ। ਆ ਸ਼ੈਤਾਨ ਕਿਹੜਾ ਸ਼ੈਤਾਨ ਫੜਾਉਣ ਡਿਆ? ਬੀਬੀ ਇਹ ਬੋਤਲ ਹੁਣ ਦੇਤੀ ਅੱਲਾ ਨੇ ਤੇ ਪੀਲਾ ਚੁੱਪ ਕਰਕੇ। ਮੈਂ ਭਾਜੀ ਹੋਣਾ ਤੂੰ ਅੱਛੀ ਗੱਲ ਕਰਦੇ ਹੋ ਵਾਕਈ ਸ਼ੈਤਾਨ। ਪਾਮੀਦ ਤੋਂ ਸ਼ੁਰੂ ਤੋਂ ਸ਼ੈਤਾਨ ਹੀ। ਨਾ ਪਿਆਰ ਮੁਹੱਬਤ ਵਧਣਾ ਚਾਹੀਦਾ ਜੀ। ਰਲ ਕੇ ਖਾਣਾ ਚਾਹਣਾ, ਰਲ ਕੇ ਖਾਓ, ਖੰਡ ਖਾਓ। ਹੈਲੋ ਤੁਸੀਂ ਵੀ ਖਾਓ, ਸਦਕਾ ਵੀ ਤੇ ਦੇਣਾ ਹੀ ਆ। ਆਸਤ ਕਿਹੜਾ ਸਦਕਾ? ਬੀਬੀ ਕੋ ਖਿਆਲ ਕਰ। ਆ 50 ਦਾ ਪੈਕਟ ਹੈ ਭਾਜੀ, ਇਹ ਵੀ 50 ਦਾ ਪੈਕਟ। ਉਹ ਪਾਮੀਦ ਕੀ ਹੋ ਗਿਆ? ਅੱਛਾ ਜੀ, ਛੋਟੇ ਦਿਲ ਦੇ ਲੋਕ ਨੇ ਨਾ, ਥੋੜੇ ਦਿਲ ਦੇ ਲੋਕ ਨੇ ਨਾ, ਐਵੇਂ ਮਰਨ ਵਾਲੇ ਹੋ ਜਾਂਦੇ ਨੇ। ਇਹਨਾਂ ਦੀ ਚੀਜ਼ਾਂ ਮੈਂ ਕਹੀਆਂ ਹੀ ਨਹੀਂ ਹੈਗੀਆਂ। ਆ ਵੱਡੇ ਦਿਲ ਸਮਝਾਓ ਜ਼ਰਾ ਤੁਸੀਂ ਇਹਨਾਂ ਨੂੰ। ਵੱਡੇ ਦਿਲ ਵਾਲੇ ਤੇ ਹੁਣ ਆਏ ਆ। ਉਹ ਪਾਮੀਦ ਨਗਦ ਦਿੰਦੇ ਆ। ਜੋ ਮਰਜ਼ੀ ਹੋ ਜਵੇ, ਕੀ ਟੈਨਸ਼ਨ ਆ? ਬਿੱਲ ਸਾਰਾ ਮੈਂ ਦੇਣਾ, ਇਹਨਾਂ ਦਾ ਤੈਨੂੰ ਕਾਹਦੀ ਟੈਨਸ਼ਨ ਆ? ਬਿੱਲ ਤੁਸੀਂ ਦੇਣਾ? ਮਾਸ਼ਾਅੱਲਾ ਜੀ, ਬੜੀ ਗੱਲ ਹੈ ਜੀ। ਅੱਲਾਹ ਪਾਕ ਤੁਹਾਨੂੰ ਮਦੀਨੇ ਲਿਜਾਵੇ ਜੀ, ਅੱਲਾਹ ਤੁਹਾਨੂੰ ਹੱਜ ਕਰਾਵੇ ਜੀ। ਲਓ ਗੱਲ ਮੁੱਕ ਗਈ ਨਾ ਲੜਾਈ ਤੇਰੀ। ਹਾਂਜੀ, ਹਾਂਜੀ। ਜਿਹੜਾ ਸਮਾਨ ਮੈਂ ਕਿਹਾ ਪੈਕ ਕਰਕੇ ਦੇ ਛਾਪਰ ਚ। ਸਾਰਾ ਸਮਾਨ ਦੇ ਦੇ। ਸਾਰਾ ਸਮਾਨ ਜਿਹੜਾ ਰੱਖਿਆ। ਪਾਮੀਦ ਕੀ ਹੋ ਗਿਆ? ਬਿੱਲ ਮੈਂ ਦੇਣਾ। ਚਲੋ ਮੈਂ ਦੇ ਦੇਣਾ ਸ਼ਰਾਤ, ਬੇਫਿਕਰ ਹੋ, ਮੈਂ ਦੇਣਾ। ਪਾਦੇ ਸਾਰਾ ਕੁਝ ਛਾਪਰ ਚ ਹੈ। ਜਿਹੜੀਆਂ ਚੀਜ਼ਾਂ ਮੈਂ ਜੀ ਤੈਨੂੰ ਬੇਫਿਕਰ ਹੋ ਜਾਓ। ਤੁਹਾਨੂੰ ਵੀ ਇੱਜ਼ਤ ਰਾਸ ਨਹੀਂ ਹੈਗੀ। मोबाइल भी चलाते हो? ਉਹ ਮੁੰਡੇ ਨੂੰ ਕਹਿਤਾ ਜੀ ਸਮਾਨ ਸਾਰਾ ਰੱਖਤਾ, ਛਾਪਰ ਚ ਪਾ ਦੇ। ਛਾਪਰ ਚ ਪਾ ਕੇ ਰੱਖਤਾ। ਐ ਹੁਣ ਤੁਸੀਂ ਰੱਖ ਲਓ। ਆ ਮੈਂ ਹਾਂਜੀ, ਕਿਉਂ ਖੈਰ ਹੈ? ਚਾਹ ਨਹੀਂ ਬਣਾਉਣੀ? ਆਪਣੀ ਲਾਸ਼ ਤੇ ਪਾ ਲਈਏ। ਕਿਹੜੀ ਲਾਸ਼ ਤੇ ਪਾ ਲਈ? ਉਹ ਸਾਡੇ ਕੋਲੋਂ ਚੀਨੀ ਲੈ ਕੇ ਜਾਨੀ ਹੈ, ਪਤਾ ਨਹੀਂ ਕਬਰਾਂ ਤੇ ओ ਪਾ ਲਈ। पामीद ਕਿਸੇ ਨਾਲ ਗੱਲ ਚੰਗੀ ਕਰਿਆ ਕਰ। ਕੀ ਹੋ ਗਿਆ? ਉਹ ਜੇ ਅਕਲ ਦੀ ਨਾ ਹੈਗੀ। ਅੱਲਾ ਇੱਜ਼ਤ, ਅਕਲ ਦੀ ਹੈਗੀ ਨਾ, ਮੂੰਹ ਨਾ ਮੱਥਾ ਨਾ ਜਿੰਨ ਪੜੋ ਲੱਥਾ। ਅੱਜ ਅੱਲਾ ਇੱਜ਼ਤ ਦੇਵੇ, ਭਾਵੇਂ ਕਿਸੇ ਪਾਸੋਂ ਦੇਵੇ ਜੀ, ਕਿਸੇ ਪਾਸੋਂ ਦੇਵੇ। ਬਸ ਦੇਖ ਲਓ, ਕੋਈ ਬਾਤ ਨਹੀਂ ਜੀ। ਅੱਲਾ ਦਾ ਦਿੱਤਾ ਹੈ ਹੀ ਬਹੁਤ ਲੋਕਾਂ ਕੋਲ, ਵੱਡੇ ਦਿਲ ਵਾਲੇ ਅਮੀਰ ਲੋਕ। ਅਗਲੇ ਚੌਧਰੀ ਆਦਮੀ ਨੇ, ਮਾੜੇ ਬੰਦੇ ਨਹੀਂ। ਉਹਨਾਂ ਨੇ ਵੇਖ ਲਾ ਤੁਹਾਡੇ ਦੀ ਵੀ ਬੋਤਲ ਔਰ ਖਲਵਾਈ। ਗੱਲਾਂ ਕਰੀ ਜਾਏਗਾ, ਟਾਈਮ ਜ਼ਾਇਆ ਕਰੀ ਜਾਏਗਾ, ਜਾਂ ਸੌਦਾ ਵੀ ਤੋਲ ਕੇ ਦੇਏਗਾ? ਇੱਕ ਤੇ ਤੁਹਾਡੇ ਲੋਕਾਂ ਦੀਆਂ ਗੱਲਾਂ ਨਹੀਂ ਮੁੱਕਦੀਆਂ ਹੈਗੀਆਂ। ਲਿਆਓ ਸੌਦਾ ਮੈਂ ਤੋਲ ਦਿੱਤਾ ਜੀ, ਛਾਪਰ ਦੇ ਵਿੱਚ ਪਿਆ ਵਾ, ਪਾ ਕੇ ਰੱਖ ਦਿੱਤਾ ਉਧਰ। ਦਿਓ। ਦੇ ਰਹੇ ਜੀ, ਦੇ ਉਧਰੋਂ ਫੜਨਾ ਪੈਣਾ। ਕੀ ਹੋ ਗਿਆ ਉਹ ਮੈਂ ਉੱਧਰ- ਪਾਮੀਦ? ਮੈਂ
ਹਾਂ ਤੇ ਤੁਸੀਂ ਟੈਨਸ਼ਨ ਨਾਲ ਜਾਓ ਜੀ ਤੁਸੀਂ ਮਲਕ ਸਾਹਿਬ ਹੋ ਮੈਂ ਗਿਆ। ਜੀ ਉਹ ਬਿੱਲ ਦੇਣਾ ਤੁਸੀਂ ਜਾਓ ਆ ਬੋਤਲ ਵੀ ਲੈ ਜਾਓ ਨਾਲ ਬਿੱਲ ਤੁਸੀਂ ਦੇਣਾ ਨਾ ਆਹ ਵਾਕਈ ਨਾ ਉਹ ਸਰਕਾਰ ਤੁਹਾਡੇ ਲਈ ਤੇ ਆ ਸੁਣ ਲਿਆ ਜੀ ਕਹਿ ਦਿਓ ਇਹਨਾਂ ਨੂੰ ਜ਼ਰਾ ਆਹ ਬਿੱਲ ਮੈਂ ਦੇਣਾ ਤੁਸੀਂ ਜਾਓ ਹੋ ਤੁਸੀਂ ਗਿਆ ਜੀ ਬਸ ਹੋ ਠੀਕ ਗਿਆ। ਹੈ ਸਮਾਨ ਉਹਨੂੰ ਮੁੰਡੇ ਨੂੰ ਕਹਿ ਪੈਕ ਕਰੇ ਮੈਂ ਉਧਰੋਂ ਲੈ ਕਰਤਾ ਜੀ ਪੈਕ ਕਰਤਾ ਸਦਕੇ ਜਾਵਾਂ ਲੈ ਜਾਓ ਜੀ ਲੈ ਜਾਓ ਅੱਲਾ ਖੈਰ ਕਰੇ ਓਏ ਭਾ ਤੁਹਾਡੀ ਵੇਲੇ ਤੋਂ ਦੁਕਾਨਾਂ ਚੱਲਦੀਆਂ ਜੀ ਓ ਭਾ ਮੀਦ ਇਹ ਕਿਹੜੀ ਗੱਲ ਆ 50 ਵਾਲਾ ਸੀ ਪੈਕਟ ਹਾਂਜੀ 50 ਵਾਲਾ ਪੈਕਟ ਸੀ ਆਹ ਅੱਛਾ। ਦੋ ਬੋਤਲਾਂ ਨੇ ਓਏ ਆ ਲੈ ਫੜ ਤੂੰ 2 ਬੋਤਲਾਂ ਇਹ 60 60 120 ਤੇ 50 170 ਇਹ 170 ਰੁਪਏ ਭਾਜਨ 170 ਨਹੀਂ ਬਣਦੇ 1600 ਪਿਛਲਾ ਵੀ ਆ ਉਹ ਵੀ ਨਾਲ ਲਾਣਾ ਕਿਦਾ ਉਹ ਬੀਬੀ ਹੋਣਾ ਦਾ 2 ਦਿਨ ਪਹਿਲੇ ਲੈ ਕੇ ਗਏ ਮੇਰੇ ਕੋਲ ਸੌਦਾ ਸਾਰਾ ਉਹ ਤੁਸੀਂ ਆਪ ਹੀ ਕਿਹਾ ਕਿ ਦੇ ਦਿਓ ਮੈਂ ਤੇ ਅੱਗੋਂ ਵੀ 3200 ਦਾ ਦੇ ਕੇ ਬੈਠਾ ਸਮਾਨ ਉਹਨਾਂ ਨੂੰ 32 ਤੇ 16 48 ਤੇ 2 5000 ਜੀ ਸਰ ਸਰ ਇੱਜ਼ਤ ਐਵੇਂ ਲੱਭਦੀ ਹੈ ਅੱਲਾ ਤੁਹਾਨੂੰ ਦੇਣ ਜੁੜਿਆ ਇੱਜ਼ਤ ਹੁਣ ਅੱਲਾ ਵਾਰਸ ਦੇਉ ਫਿਰ ਪੈਸੇ ਦਿਓ ਬਾਕੀ ਕੱਢੋ ਹੋਰ ਕੱਢੋ ਸਰ ਕੋਈ ਨਹੀਂ ਖੈਰ ਹੈ ਇੱਜ਼ਤ ਜਿਹੜੀ ਹੈ ਨਾ ਉਹ ਅੱਲਾ ਪਾਕ ਇੰਜ ਹੀ ਦਿੰਦਾ ਓ ਯਾਰ ਮੈਂ ਇਹਨਾਂ ਬੋਤਲਾਂ ਦਾ ਗਿਆ ਸੀ ਤੂੰ ਕਿਹੜੇ ਪਾਤੇ ਪਿਛਲੇ ਵੀ ਤੇ ਅਗਲੇ ਵੀ ਉਹ ਮਲਕ ਸਾਹਿਬ ਤੁਸੀਂ ਮੈਨੂੰ ਆਪ ਤੇ ਕਿਹਾ ਕਿ ਦੇ ਦੇ ਮੈਂ ਖੜਾ ਵਾਂ ਤੇ ਜਦ ਤੁਸੀਂ ਖੜੇ ਹੋ ਤਾਂ ਫਿਰ ਦਿਓ ਮੈਨੂੰ ਕੀ ਪਤਾ ਮੈਂ ਤੇ ਦੇਣੇ ਸਮਾਨ ਜੀ ਓਏ ਦੁਕਾਨ ਮੇਰਾ ਬੇੜਾ ਗਰਕ ਹੋ ਗਿਆ ਹੁਣ 5000 ਰੁਪਏ ਹੀ ਬਿਜਲੀ ਦਾ ਬਿੱਲ ਭਰਾਣਾ ਉਹ ਸਾਰੇ ਇਸ ਗੱਲ ਦੀ ਛੱਡੋ ਹੁਣ ਤੁਸੀਂ ਸਮਝੋ ਕਿ ਤੁਹਾਡੀ ਬਿਜਲੀ ਤਰ ਗਈ ਬਲਕਿ ਮੀਟਰ ਤੁਹਾਡਾ ਕੱਟਿਆ ਗਿਆ ਆ ਲੈ ਬੜੀ ਮਿਹਰਬਾਨੀ